ਤੁਸੀਂ ਅੱਜ ਵੀ ਆਪਣਾ ਪਿੰਡ ਨੂੰ ਉਦੇਰੇ ਨੂੰ ਯਾਦ ਕਰਦੇ ਹੋ ਤੇ ਤੁਹਾਡੀ ਵੀਡੀਓ ਤੁਹਾਡੇ ਪਿੰਡ ਤੱਕ ਪਹੁੰਚੇਗੀ। ਕੀ ਪਤਾ ਜਿਨ੍ਹਾਂ ਤੁਸੀਂ ਨਾਂ ਲਏ ਉਹਨਾਂ ਦੀ ਔਲਾਦਾਂ ਹੋਣ। ਹੋਣ ਜੀ। ਠੀਕ ਹੈ, ਬਿਲਕੁਲ। ਅਗਰ ਉਹ ਰਾਬਤਾ ਕਰਨ ਚਾਹਣ ਤੇ ਤੁਸੀਂ ਰਾਬਤਾ ਕਰੋਗੇ ਉਹਨਾਂ ਨਾਲ? ਹਾਂ ਜੀ, ਕਰ ਲਾਂਗੇ। ਤੇ ਅਗਰ ਤੁਹਾਨੂੰ ਪਿੰਡ ਵਿਖਾਉਣਾ ਚਾਹਣ ਅਸੀਂ ਅੱਜ ਕੱਲ੍ਹ ਖਿਤਾਨਾਂ 'ਚ ਪਾਣੀ ਜਾਣਾ, ਉੱਥੇ ਖਿਤਾਨਾਂ 'ਚ ਵੱਡੇ ਸਿਰ ਪਏ, ਉੱਥੇ ਸੇ ਪਾਣੀ ਜਾਣਾ। ਸਿੱਖ ਵੱਡੇ ਹੋਏ ਪਏ ਪਾਣੀ ਦੇ ਵਿੱਚ? ਨਹੀਂ, ਮੁਸਲਮਾਨ ਦੇ ਸਿਰ ਵੱਡੇ ਪਏ। ਮੁਸਲਮਾਨਾਂ ਦੇ ਸਿਰ ਵੱਡੇ ਪਏ? ਹਾਂ, ਤੇ ਉੱਥੋਂ ਹੀ ਪਾਣੀ ਜਾਣਾ। ਸਿੱਖ ਤਾਰਾ ਸਿੰਘ ਜੀ, ਹਾਂ। ਉਹ ਬਦਮਾਸ਼ ਸੀ, ਮੇਰੇ ਬਾਬਾ ਨੇ ਮਾਰਿਆ ਸੀ। ਬਾਬੇ ਨੇ ਮਾਰਿਆ ਸੀ? ਹਾਂ ਜੀ, ਬਾਬੇ ਨੇ ਮਾਰਿਆ ਸੀ ਉਹਨੂੰ ਡੰਡੇ ਡੁੰਡੇ। ਅੱਛਾ। ਤੇ ਚਾਚਿਆਂ ਨੇ ਉਹਨੂੰ ਪਤਾ ਲੱਗਾ, ਉਹਨੇ ਆ ਕੇ ਰੋਕ ਲਏ। ਅੱਛਾ। ਇੱਥੋਂ ਇੱਕ ਵੱਡਾ ਦਾ ਸਿੱਖ ਸੀ, ਪੱਕੇ ਖੂਹ ਦਾ, ਉਹਦਾ ਨਾਮ ਮੈਨੂੰ ਯਾਦ ਨਹੀਂ। ਉਹ ਆਇਆ, ਉਹਨੂੰ ਪਤਾ ਲੱਗਾ ਤੇ ਉਹ ਆ ਗਿਆ ਫਿਰ ਉੱਥੇ। ਅੱਛਾ। ਉਸ ਆਖਿਆ ਇਹ ਮਾਜਰ ਨੇ ਤੇ ਜਿਵੇਂ ਅਸੀਂ ਮੁਸੀਬਤ ਨਾਲ ਆਏ ਆ, ਇਵੇਂ ਚੱਲੇ ਨੇ ਇਹ। ਅੱਛਾ। ਤੂੰ ਤਾਰਿਆਗਾ ਹੋਰ ਤੇ ਮੈਂ ਤੈਨੂੰ ਹੁਣੇ ਤੈਨੂੰ ਆ ਫੈਰ ਮਾਰਨਾ। 4 ਸਵੇਰੇ ਅੱਗਾਂ ਲੱਗ ਗਈਆਂ ਜੀ। ਇੱਥੇ ਗੌਰਮੈਂਟ ਨੇ ਅੱਗਾਂ ਲਾ ਦਿੱਤੀਆਂ। ਅੱਛਾ। ਅਸੀਂ ਭੱਜ ਗਏ ਆਪਣੇ ਰਿਸ਼ਤੇਦਾਰ ਨਾਲ। ਉੱਥੋਂ ਰਿਸ਼ਤੇਦਾਰ ਲਾ ਕੇ। ਕਿਹੜਾ ਵੇਲਾ ਸੀ ਜਦੋਂ ਪਿੰਡੋਂ ਨਿਕਲੇ ਸੀ? ਆਟੇ ਵਿੱਚ ਉਹ ਕੱਚ ਪੀਤਾ ਆ। ਅੱਛਾ। ਤੇ ਦੁੱਧ ਉਹਦੇ 'ਚ ਵੀ ਕੱਚ। ਫਿਰ ਸਾਨੂੰ ਮਰੋੜ ਲੱਗ ਜਾਣੇ। ਕੋਈ ਨਾਂ ਯਾਦ ਹੋਵੇ? ਉਹ ਸਾਬਿਤ ਆ ਤੇ ਅਰਜਨ ਤੇ ਇੱਕ ਹੋਰ ਸੀ ਸਾਬਿਤ ਆ, ਅਰਜਨ, ਬਾਬਾ। ਬਾਬਾ ਜੀ। अस्सलाम वालेकुम जी, सत श्री अकाल, आदाब दोस्तों। सब दा पंजाब दी टीम इस टाइम पिंड जागोवाल विच पहुंचे हैं। सानू इस पिंड दे विच जाहिद भाई ते शबीर भाई लैके आए ने ते साडे सामने अज गुजर बरादरी दे बजुर्ग बैठे ने। अज इन्हां कोलों पुछांगे 47 दी कहानी, क्या लोग किस तरह अपना पिंड छड्ड के पाकिस्तान तक पहुंचे, इन्हां ने किहड़ियां दुख तकलीफां देखियां। आओ मुलाकात करदे हैं। अस्सलाम वालेकुम। बस की हाल चाल है बुजुर्गो? अल्लाह दी मेहरबानी, खैर है। की नाम है अपना? अली मोहम्मद। अली मोहम्मद। मेरे प्यो का नाम सी सकरदीन ते दादे दा? दादे दा नाम गुलाम नबी। वाह जी वाह। केड़ी बरादरी अपनी? गुजर बरादरी। गोत केड़ी है? गोत छोरे। छोरे। हाँ जी। सही हो गया। अज पुरानियां गल्लां पुछनियां तुहाडे कोल 47 वेले दियां। हाँ जी। उस वेले उम्र किन्नी सी अपनी? उस वेले 7 साल। 7 साल। हाँ जी। तुहानू अपने उस पिंड दी होश है सारी? बिल्कुल होश है। की नाम सी तुहाडे पिंड दा? अलीपुर सोंडियां। अलीपुर सोंडियां। हाँ जी। ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਸੌਂਡਾ, ਜੱਲਾ ਤੇ ਖੰਡਾ। ਆਪਣਾ ਇਹ ਮਲਕੋਵਾਲ। ਅੱਛਾ। ਤੇ ਸਾਨੀਪੁਰ। ਸਾਨੀਪੁਰ ਦਾ ਅਸੀਂ ਜਿਸ ਵੇਲੇ ਜਾੜੇ ਪਏ ਨੇ, ਹਾਂਜੀ, ਉਸ ਵੇਲੇ ਭੱਜੀਆਂ ਕਮਾਦਾਂ ਲੁਕਿਆ। ਉਹ ਤੁਹਾਨੂੰ ਬਾਅਦੋਂ ਪੁੱਛੀਏ, ਪਹਿਲਾਂ ਆਲੇ ਦੁਆਲੇ ਦੇ ਪਿੰਡ ਦੀਆਂ ਗੱਲਾਂ ਪੁੱਛ ਲਈਏ। ਅੱਛਾ। ਅੱਛਾ, ਤੁਹਾਡੀ ਤਹਿਸੀਲ ਕਿਹੜੀ ਲੱਗਦੀ ਸੀ? ਤਹਿਸੀਲ ਮਲੋ। ਮਲੋ। ਹਾਂਜੀ। ਜ਼ਿਲ੍ਹਾ ਰਿਆਸਤ ਪਟਿਆਲਾ। ਅੱਛਾ, ਰਿਆਸਤ ਪਟਿਆਲਾ ਸੀ। ਹਾਂਜੀ। ਕਿੱਡਾ ਕੁ ਵੱਡਾ ਪਿੰਡ ਸੀ? ਸਾਡਾ ਛੋਟਾ ਹੀ ਪਿੰਡ ਸੀ। ਕਿਹੜੀ ਕਿਹੜੀ ਬਰਾਦਰੀ ਉਹਦੇ ਵਿੱਚ ਰਹਿੰਦੀ ਸੀ? ਸਿੱਖ ਤੇ ਗੁੱਜਰ। ਅੱਛਾ, ਸਿੱਖ ਤੇ ਗੁੱਜਰ। ਹਾਂਜੀ। ਤੇ ਜਿਹੜੇ ਆਲੇ ਦੁਆਲੇ ਪਿੰਡ ਸਨ, ਹਾਂਜੀ, ਉਹਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਸੀ? ਉਹਦਾ ਰਾਈ ਬਰਾਦਰੀ ਆਪਣਾ ਅਲੀਪੁਰ ਚ। ਅੱਛਾ। ਸੌਂਡੇ ਤੇ ਸੌਂਡੀਆਂ ਚ ਮੁਸਲਮਾਨ ਤੇ ਸਿੱਖ। ਅੱਛਾ ਜੀ। ਹਾਂ, ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਮਸਜਿਦ ਹੈ ਸੀ? ਨਹੀਂ ਜੀ। ਕਿੱਥੇ ਨਮਾਜ਼ ਪੜ੍ਹਨ ਜਾਂਦੇ ਸੀ? ਆ ਨਾਲ ਦਾ ਪਿੰਡ ਨਾਲ ਸੀ। ਕਿਹੜਾ ਪਿੰਡ ਸੀ? ਅਲੀਪੁਰ। ਅੱਛਾ, ਅਲੀਪੁਰ। ਹਾਂਜੀ। ਅੱਛਾ, ਉੱਥੇ ਨਮਾਜ਼ ਪੜ੍ਹਦੇ ਸੀ? ਜੀ ਹਾਂ। ਤੇ ਤੁਹਾਡਾ ਜਿਹੜਾ ਉਹ ਡੇਰਾ ਸੀ ਸੌਂਡਾ? ਸਾਡਾ ਡੇਰਾ ਸੀ ਸੌਂਡੀਆਂ। ਅੱਛਾ, ਸੌਂਡੀਆਂ ਵੱਜਦਾ ਸੀ। ਨਾਂ ਵੱਜਦਾ ਸੀ ਅਲੀਪੁਰ ਸੌਂਡੀਆਂ। ਹਾਂਜੀ। ਇਹ ਅਲੀਪੁਰ ਦੇ ਡੇਰਾ ਹੋਣਾ। ਹਾਂਜੀ। ਸਹੀ ਹੋ ਗਿਆ। ਬਜ਼ੁਰਗੋ, ਆਪਣੇ ਬਜ਼ੁਰਗ ਕੀ ਕੰਮ ਕਰਦੇ ਸੀ? ਖੇਤੀਬਾੜੀ। ਅੱਛਾ, ਖੇਤੀਬਾੜੀ। ਜੀ ਹਾਂ। ਮਾਲ ਡੰਗਰ ਰੱਖਿਆ ਹੁੰਦਾ ਸੀ? ਮਾਲ ਡੰਗਰ ਰੱਖਿਆ ਸੀ। ਸਹੀ ਹੋ ਗਿਆ। ਉਦੋਂ ਕਾਹਦੀ ਵਾਹੀ ਹੁੰਦੀ ਸੀ? ਉਦੋਂ ਵਾਹੀ ਸੀ, ਇਹ ਖੂਹ ਸਨ ਸਾਡੇ ਕੋਲ। ਖੂਹਾਂ ਦਾ ਪਾਣੀ ਲਾਉਂਦੇ ਸਨ। ਅੱਛਾ। ਕਮਾਦ ਤੇ ਮਕਈ, ਮਰਚਾਂ। ਅੱਛਾ। ਇਹ ਵਾਹੀ ਕਰਦੇ ਸਨ, ਮਕਈ। ਜੀ ਹਾਂ। ਸਹੀ ਹੋ ਗਿਆ। ਅੱਛਾ, ਸਕੂਲ ਹੈ ਸੀ ਤੁਹਾਡੇ ਪਿੰਡ ਦੇ ਆਲੇ ਦੁਆਲੇ? ਨਹੀਂ ਜੀ, ਉੱਥੇ ਅਲੀਪੁਰ ਸੀ, ਮਸਜਿਦ ਚ ਮੌਲਵੀ ਪੜ੍ਹਾਉਂਦਾ ਸੀ। ਅੱਛਾ, ਮੌਲਵੀ ਪੜ੍ਹਾਉਂਦਾ ਸੀ। ਹਾਂ ਜੀ। ਤੁਸੀਂ ਪੜ੍ਹਨ ਜਾਂਦੇ ਰਹੇ ਹੋ? ਨਹੀਂ ਜੀ। ਮੌਲਵੀ ਦਾ ਨਾਂ ਯਾਦ ਹੈ? ਨਹੀਂ ਜੀ, ਕੋਈ ਨਹੀਂ। ਅੱਛਾ, ਨਾਂ ਨਹੀਂ ਯਾਦ। ਹਾਂ। ਅੱਛਾ, ਤੁਹਾਡੇ ਜਿਹੜਾ ਅਲੀਪੁਰ ਸੀ, ਹਾਂਜੀ, ਉੱਥੇ ਕੋਈ ਲੰਬੜਦਾਰ ਤੇ ਹੋਣਾ ਉਸ ਪਿੰਡ ਦਾ? ਉਹ ਨਹੀਂ ਲੰਬੜਦਾਰ ਹੋਣਾ, ਪਰ ਮੈਨੂੰ ਨਾਂ ਨਹੀਂ ਯਾਦ। ਅੱਛਾ, ਨਾਂ ਨਹੀਂ ਯਾਦ।
ਜਿਹੜੇ ਤੁਹਾਡੇ ਡੇਰੇ ਦੇ ਨਾਲ ਜਾਂ ਉਸ ਪਿੰਡ ਦੇ ਵਿੱਚ ਸਿੱਖ ਰਹਿੰਦੇ ਸੀ ਹਾਂ ਉਹਨਾਂ ਦਾ ਕੋਈ ਨਾਂ ਯਾਦ ਹੋਵੇ? ਉਹ ਸਾਬਤਾ ਤੇ ਅਰਜਨ ਤੇ ਇੱਕ ਹੋਰ ਸੀ ਸਾਬਤਾ ਅਰਜਨ ਬਾਬਾ। ਅੱਛਾ ਬਾਬਾ ਜੀ ਹਾਂ। ਅੱਛਾ ਬਾਬਾ ਬੜਾ ਬਦਮਾਸ਼ ਆਦਮੀ ਸੀ। ਅੱਛਾ ਬਦਮਾਸ਼ ਸੀ। ਜੀ ਹਾਂ। ਕਿਸ ਤਰ੍ਹਾਂ ਦਾ ਬੰਦਾ ਸੀ ਉਹਦੇ ਬਾਰੇ ਦੱਸੋ ਥੋੜਾ ਜਿਹਾ। ਉਹਦੇ ਬਾਰੇ ਜੇ ਸੀ ਬਸ ਆ ਚੋਰੀ ਚੁਕਾਰੀ ਕਰਨ ਵਾਲਾ। ਅੱਛਾ ਜੀ ਹਾਂ। ਸਹੀ। ਇਹ ਸੌਂਡੀਆਂ ਦਾ ਸੀ। ਅੱਛਾ ਸੌਂਡੀਆਂ ਦਾ ਸੀ। ਹਾਂਜੀ। ਅੱਛਾ ਬਾਬਾ ਸੀ ਤੁਹਾਡੇ ਨਾਲ ਤਾਲੁਕ ਹੋਣਾ ਸਿੱਖਾਂ ਦਾ ਬਾਬਾ? ਸਾਡੇ ਨਾਲ ਬਾਬਾ ਤਾਲੁਕ ਸੀ। ਕੰਮ ਸ਼ਮ ਇਕੱਠੇ ਕਰਦੇ ਸੀ? ਅਸੀਂ ਕੰਮ ਇਕੱਠੇ ਕਰਦੇ ਸਨ। ਇਹਨਾਂ ਸਿੱਖਾਂ ਸਾਡਾ ਅੱਛਾ ਤਾਮਨ ਕੀਤਾ। ਹੋਰ ਨਾਮ? ਅੱਛਾ ਬਾਬਾ ਜੀ ਹੋਰ ਜਿਹੜੇ ਆਲੇ ਦੁਆਲੇ ਪਿੰਡ ਨੇ ਹਾਂਜੀ ਉਹਨਾਂ ਦੇ ਵੀ ਸਿੱਖ ਤੁਹਾਡੇ ਡੇਰਿਆਂ 'ਚ ਆਉਂਦੇ ਹੋਣੇ ਨੇ, ਤੁਹਾਡੇ ਵੱਡਿਆਂ ਨਾਲ ਮੁਲਾਕਾਤਾਂ ਹੁੰਦੀਆਂ ਹੋਣੀਆਂ? ਹਾਂਜੀ। ਉਹਨਾਂ ਦਾ ਕੋਈ ਨਾਂ ਯਾਦ ਹੈ? ਨਾ ਉਹਨਾਂ ਦਾ ਕੋਈ ਨਾਂ ਯਾਦ। ਅੱਛਾ ਉਹਨਾਂ ਦਾ ਨਹੀਂ ਯਾਦ? ਨਹੀਂ ਕੋਈ ਨਹੀਂ। ਪੁੱਛ ਲੈਣਾ। ਅੱਛਾ ਤੁਹਾਡੇ ਪਿੰਡ ਦੇ ਵਿੱਚ ਚਮਾਰ ਵੀ ਰਹਿੰਦੇ ਸੀ? ਚਮਾਰ ਹਾਂ। ਅੱਛਾ ਚੂੜੇ ਬਾਹਰਲੇ ਰੱਖਦੇ ਸਨ। ਬਾਹਰਲੇ? ਅੱਛਾ ਬਾਹਰਲੇ ਕਹਿੰਦੇ ਸੀ ਉਹਨਾਂ ਨੂੰ? ਹਾਂਜੀ ਬਾਹਰਲਾ ਰੱਖਦੇ ਸਨ। ਅੱਛਾ ਬਾਹਰਲਾ ਰੱਖਦੇ ਸੀ? ਹਾਂਜੀ ਉਹਦਾ ਨਾਂ ਸੀ ਮੁਰਦ। ਅੱਛਾ ਜੀ ਹਾਂ। ਉਹਦਾ ਪੁੱਤਰ ਸੀ ਤੀਪਾ ਜਿਹੜਾ ਸਾਨੂੰ ਆਪਣੇ ਗੱਡੀ ਨਾਲ ਪਾਰ ਕਰਾ ਕੇ ਗਿਆ। ਸਹੀ ਹੋ ਗਿਆ। ਅੱਛਾ ਬਾਬਾ ਜੀ ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ ਉੱਥੇ? ਸਾਡੀ ਰਿਸ਼ਤੇਦਾਰੀ ਸੀ ਜੀ ਆਪਣਾ ਘੇਲ ਜਿਸ ਸਰਦਾਰ ਨੇ। ਅੱਛਾ ਘੇਲ ਮਾਜਰਾ ਤੇ ਰਾਇਪੁਰ ਇਹਨਾਂ ਚ। ਤੇ ਨਾਨਕੇ ਕਿੱਥੇ ਸੀ ਆਪਣੇ? ਨਾਨਕੇ ਮੇਰੇ ਜੀ ਤੰਗੌਲੀ। ਅੱਛਾ ਤੰਗੌਲੀ। ਉਹ ਜ਼ਿਲ੍ਹਾ ਅੰਬਾਲੇ ਚ ਹੈ। ਅੱਛਾ ਜੀ ਹਾਂ। ਸਹੀ ਹੋ ਗਿਆ। ਅੱਛਾ ਬਾਬਾ ਜੀ ਤੁਹਾਡੇ ਪਿੰਡ ਦੇ ਵਿੱਚ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਕੋਈ ਦੁਸ਼ਮਣੀ ਤੇ ਨਹੀਂ ਸੀ ਹੈ? ਨਹੀਂ ਆਪਸ ਚ ਕਿਵੇਂ ਦਾ? ਬੜੇ ਸਲੂਕ ਨਾਲ। ਅੱਛਾ ਜੀ ਹਾਂ। ਵਿਆਹ ਸ਼ਾਦੀਆਂ ਚ ਆਉਂਦੇ ਜਾਂਦੇ ਸੀ? ਹਾਂਜੀ। ਕੋਈ ਮਸ਼ਹੂਰ ਆਲੇ ਦੁਆਲੇ ਪਿੰਡਾਂ ਦੀ ਕੋਈ ਲੜਾਈ ਉਹਦੇ ਬਾਰੇ ਪਤਾ ਹੋਵੇ? ਨਹੀਂ ਲੜਦੇ ਕੋਈ ਪਤਾ ਨਹੀਂ। ਅੱਛਾ ਕੋਈ ਲੜਾਈ ਨਹੀਂ ਸੀ ਹੈ? ਨਹੀਂ। ਸਹੀ ਹੋ ਗਿਆ। ਜਿਹੜੇ ਆਲੇ ਦੁਆਲੇ ਖੂਹ ਲੱਗੇ ਹੁੰਦੇ ਸੀ ਹਾਂਜੀ ਉਹਨਾਂ ਦਾ ਕੋਈ ਨਾਂ ਯਾਦ ਨੇ ਕਿਹੜੇ ਨਾਂ ਦੇ ਖੂਹ ਵੱਜਦੇ ਹੁੰਦੇ ਸੀ? ਨਹੀਂ ਜੀ ਨਾਂ ਕੋਈ ਨਹੀਂ ਸੀ। ਇਹ ਸੀ ਸੌਂਡੀਆਂ ਦੇ ਖੂਹ। ਅੱਛਾ ਦੋ ਖੂਹ ਇਕੱਠੇ ਸਨ। ਅੱਛਾ ਨਾਲ ਸਾਡਾ ਬੇਲਣਾ ਸੀ। ਜੀ ਹਾਂ। ਤੁਹਾਡੇ ਉੱਥੇ ਮਕਾਨ ਪੱਕੇ ਹੁੰਦੇ ਸੀ ਕਿ ਕੱਚੇ? ਕੱਚੇ। ਅੱਛਾ ਕੱਚੇ ਸੀ। ਜੀ ਹਾਂ। ਸੌਂਡੇ ਵਾਲੇ ਦੇ ਵਿੱਚ ਸਿੱਖਾਂ ਦੇ ਵੀ ਮਕਾਨ ਹੈ ਸੀ? ਹਾਂਜੀ ਸਿੱਖਾਂ ਦੇ ਮਕਾਨ ਉਹਨਾਂ ਦੇ ਵੀ ਕੱਚੇ ਹੀ ਸਨ? ਉਹ ਵੀ ਕੱਚੇ। ਸਹੀ ਹੋ ਗਿਆ। ਅੱਛਾ ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ ਹਾਂਜੀ ਉਸ ਵੇਲੇ ਕਿਸ ਤਰ੍ਹਾਂ ਤੁਹਾਨੂੰ ਲੋਕਾਂ ਨੂੰ ਪਤਾ ਲੱਗਿਆ ਕੀ ਕੁਝ ਹੋਇਆ ਉਹਦੇ ਬਾਰੇ ਦੱਸੋ। 4 ਸਵੇਰੇ ਅੱਗਾਂ ਲੱਗ ਗਈਆਂ ਜੀ। ਗਵਰਨਮੈਂਟ ਨੇ ਅੱਗਾਂ ਲਾਤੀਆਂ। ਅੱਛਾ ਅਸੀਂ ਭੱਜ ਗਏ ਆਪਣੇ ਰਿਸ਼ਤੇਦਾਰ ਨਾਲ। ਉੱਥੋਂ ਰਿਸ਼ਤੇਦਾਰ ਲਾ ਕੇ। ਕਿਹੜਾ ਵੇਲਾ ਸੀ ਜਦੋਂ ਪਿੰਡੋਂ ਨਿਕਲੇ ਆਪਣੇ? ਰਾਤ। ਅੱਛਾ ਰਾਤ ਨੂੰ? ਜੀ ਹਾਂ। ਫਿਰ ਅਸੀਂ ਟੁਰ ਗਏ ਜੀ ਆਪਣਾ ਮਾਜਰਾ। ਨਹੀਂ ਜਦੋਂ ਤੁਹਾਡੇ ਪਿੰਡ ਅੱਗਾਂ ਲੱਗਣ ਲੱਗੀਆਂ ਆਲੇ ਦੁਆਲੇ ਪਿੰਡਾਂ 'ਚ? ਹਾਂਜੀ। ਤੁਸੀਂ ਦੱਸਿਆ ਤੁਸੀਂ ਕਮਾਦ ਦੇ ਵਿੱਚ ਵੀ ਲੁਕੇ ਰਹੇ ਹੋ? ਹਾਂਜੀ। ਉਹ ਕਿਹੜੇ ਜਗ੍ਹਾ ਤੇ ਲੁਕੇ ਸੀ? ਉੱਥੇ ਸੌਂਡੀ। ਅੱਛਾ ਉਹਦੇ ਵਾਕਿਆ ਦੱਸੋ ਨਾ ਕੀ ਹੋਇਆ ਸੀ? ਉਹ ਸੌਂਡੀਆਂ 'ਚ ਲੁਕੇ ਸਾਂ ਅਸੀਂ। ਉੱਥੇ ਹੀ ਆਪਣਾ ਰਿਸ਼ਤੇਦਾਰਾਂ ਨੂੰ ਲੈ ਕੇ ਅਗਾਂ ਤੇ ਅਗਾਂ ਜਾਂਦੇ ਰਹੇ। ਫਿਰ ਅਸੀਂ ਗਏ ਜੀ ਅੰਬਾਲਾ ਕੈਂਪ 'ਚ। ਨਹੀਂ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਸੀ? ਜੀ ਹਾਂ। ਉਹਨਾਂ ਨੇ ਤੁਹਾਡੇ ਨਾਲ ਕੀ ਕੀਤਾ? ਉਹਨੇ ਸਾਡੇ ਨਾਲ ਤਾਬਾ ਨਹੀਂ ਕੀਤਾ। ਅੱਛਾ ਮਦਦ ਕੀਤੀ ਤੁਹਾਡੀ? ਜੀ ਹਾਂ। ਉਹ ਸਾਹਬ ਦਿੱਤਾ ਅਰਜਨ ਬਾਬਾ। ਅੱਛਾ ਜਿਹੜਾ ਬਦਮਾਸ਼ ਸੀ। ਅੱਛਾ ਉਹਨੇ ਵੀ ਮਦਦ ਕੀਤੀ? ਜੀ ਹਾਂ। ਤੇ ਜਿਸ ਟਾਈਮ ਤੇ ਅਸੀਂ ਪਾਗਲ ਪੀਟਣ ਨਿਕਲੇ ਨਾ ਆਪਣਾ ਫਿਰ ਰਿਸ਼ਤੇਦਾਰ ਨਾਲ। ਅੱਛਾ ਅਸੀਂ ਟੁਰ ਗਏ ਅੰਬਾਲੇ ਕੈਂਪ 'ਚ। ਉਹਨਾਂ ਜੋ ਸਾਡਾ ਡੰਡਾ ਛੋਟਾ ਸੀ ਲੈ ਕੇ ਉਹਨਾਂ ਸਾਡੇ ਉੱਤੇ ਢੇਰ ਲਾ ਕੇ ਅੱਗ ਲਾਤੀ। ਅੱਛਾ ਸਾਨੂੰ ਕੋਈ ਸ਼ਾਇਦ ਅਗਲ ਜਾਣ ਦੀ ਇਜਾਜ਼ਤ ਨਹੀਂ ਸੀ। ਤੁਸੀਂ ਆਪਣਾ ਸਮਾਨ ਚੱਕਿਆ ਸੀ ਪਿੰਡੋਂ? ਨਹੀਂ ਕੋਈ ਨਹੀਂ ਚੱਕਿਆ। ਕੋਈ ਖਾਣ ਪੀਣ ਵਾਲਾ? ਖਾਣ ਪੀਣ ਵਾਲਾ ਥੋੜਾ ਬਹੁਤਾ ਹੈ। ਜੀ ਹਾਂ। ਤੁਹਾਡੇ ਭਾਈ ਵੀ ਨਾਲ ਸੀ ਤੁਹਾਡੇ? ਭਾਈ ਮੇਰੇ ਨਾਲ ਸਨ। ਕਿੰਨੇ ਭਾਈ ਸੀ ਤੁਸੀਂ? ਅਸੀਂ 2 3 ਭਰਾ ਸੀ। ਉਹ ਬਾਕੀ ਵੱਡੇ ਸੀ ਤੁਹਾਡੇ ਤੋਂ ਕਿ ਛੋਟੇ? ਵੱਡੇ। ਅੱਛਾ ਵੱਡੇ ਸੀ। ਜੀ ਹਾਂ। ਤੇ ਵਾਲਦਾ ਵੀ ਤੁਹਾਡੇ ਨਾਲ ਸੀ? ਜੀ ਹਾਂ। ਸਹੀ ਹੋ ਗਿਆ। ਅੱਛਾ ਫਿਰ ਤੁਸੀਂ ਕੈਂਪ 'ਚ ਕਿੰਨੇ ਦਿਨ ਬੈਠੇ? ਅਸੀਂ ਤਕਰੀਬਨ 5-4 ਮਹੀਨੇ ਬੈਠੇ ਜੀ ਕੈਂਪ 'ਚ। ਜੀ ਹਾਂ। ਉੱਥੇ ਕੀ ਮਿਲਦਾ ਸੀ ਖਾਣ ਨੂੰ? ਉੱਥੇ ਮਿਲਦਾ ਸੀ ਆਟਾ। ਆਟੇ ਵਿੱਚ ਉਹ ਕੱਚ ਪੀਸਦਾ ਆ। ਅੱਛਾ ਤੇ ਦੁੱਧ ਉਹਦੇ 'ਚ ਵੀ ਕੱਚ। ਫਿਰ ਸਾਨੂੰ ਮਰੋੜ ਲੱਗ ਜਾਣੇ। ਅੱਛਾ ਤੇ ਬੜੀ ਮੁਸੀਬਤ ਕਰੀ। ਫਿਰ ਸਾਡੀ ਗੱਡੀ ਜਿਹੜੀ ਹੈ ਨਾ ਉੱਥੋਂ ਕਹਿਣ ਲੱਗੇ ਜੀ ਤੁਹਾਡੀ ਗੱਡੀ ਚੱਲੀ ਹੈ ਪਾਕਿਸਤਾਨ। ਉਹ ਆ ਕੇ ਗੱਡੀ
ਆਪਣਾ ਅੰਮ੍ਰਿਤਸਰ ਆ ਕੇ ਰੋਕ ਕੇ ਉੱਥੇ ਵੱਢੀ ਗਈ। ਤੁਸੀਂ ਬੈਠੇ ਸੀ ਉਸ ਗੱਡੀ 'ਚ? ਨਹੀਂ, ਅੱਛਾ, ਅਸੀਂ ਦੂਸਰੀ ਗੱਡੀ ਬੈਠਾ ਸੀ। ਹੂੰ, ਉਹ ਗੱਡੀ ਵੱਢੀ ਗਈ, ਜੋ ਮੁਸਲਮਾਨ ਸਾਰੇ ਮਾਰੇ ਗਏ। ਓਏ ਹੋਏ, ਤੇ ਉਸ ਤੋਂ ਬਾਅਦ ਫਿਰ ਅਸੀਂ ਪੈਦਲ ਆਏ ਆ। ਹੂੰ, ਪੈਦਲ ਆ ਕੇ ਜਿਸ ਵੇਲੇ ਅਸੀਂ ਆਪਣੇ ਪਿੰਡ ਦੇ ਸਾਹਮਣੇ ਹੋਏ ਨਾ, GT ਰੋਡ ਤੇ, ਹਾਂ, ਤਕਰੀਬਨ 4 ਮੀਲ ਦੂਰ ਪਿੰਡ ਸੀ। ਹੂੰ, ਉੱਥੋਂ ਲੈਣ ਗਏ ਸਮਾਨ ਆਪਣਾ, ਹੂੰ, ਤੇ ਉੱਥੇ ਇੱਕ ਹੈ ਸੀ ਸਾਂਢੀਪੁਰ ਦਾ ਤਾਰਾ ਸਿੰਘ ਅੱਛਾ, ਸਿੱਖ ਤਾਰਾ ਸਿੰਘ, ਜੀ ਹਾਂ। ਹੂੰ, ਉਹ ਬਦਮਾਸ਼ ਸੀ, ਮੇਰੇ ਬਾਬਾ ਨੇ ਮਾਰਿਆ ਸੀ। ਬਾਬੇ ਨੇ ਮਾਰਿਆ ਸੀ? ਹਾਂ ਜੀ, ਬਾਬੇ ਨੇ ਮਾਰਿਆ ਸੀ ਉਹਨੂੰ ਡੰਡੇ ਡੰਡੇ, ਅੱਛਾ, ਤੇ ਚਾਚਿਆਂ ਨੇ। ਹੂੰ, ਉਹਨੂੰ ਪਤਾ ਲੱਗਾ, ਉਹਨੇ ਆ ਕੇ ਰੋਕ ਲਏ। ਅੱਛਾ, ਇੱਥੋਂ ਇੱਕ ਵੱਡਾ ਦਾ ਸਿੱਖ ਸੀ ਪੱਕੇ ਖੂਹ ਦਾ, ਹੂੰ, ਉਹਦਾ ਨਾਮ ਮੈਨੂੰ ਯਾਦ ਨਹੀਂ। ਹੂੰ, ਉਹ ਆਇਆ, ਉਹਨੂੰ ਪਤਾ ਲੱਗਾ ਤੇ ਉਹ ਆ ਗਿਆ ਫਿਰ ਉੱਥੇ। ਅੱਛਾ, ਉਸ ਆਖਿਆ ਇਹ ਮਹਾਜਨ ਨੇ, ਹੂੰ, ਤੇ ਜਿਵੇਂ ਅਸੀਂ ਮੁਸੀਬਤ ਨਾਲ ਆਏ ਹਾਂ ਇਵੇਂ ਚੱਲੇ ਨੇ ਇਹ। ਅੱਛਾ, ਤੂੰ ਤਾਰਿਆਗਾ ਹੋ ਤੇ ਮੈਂ ਤੈਨੂੰ ਹੁਣੇ ਤੈਨੂੰ ਆ ਫੈਰ ਮਾਰਨਾ। ਵਾਹ ਜੀ ਵਾਹ। ਉਹ ਤਾਰਾ ਸਿੰਘ ਫਿਰ ਡਰਦਾ ਟੁੱਟ ਗਿਆ। ਇਹ ਬਰਨਾ ਵਾਲੇ ਸਿੱਖ ਨੇ ਤੁਹਾਡੀ ਜਾਨ ਬਚਾਈ? ਹਾਂ, ਵਰਨਾ ਸਿੱਖ ਨੇ, ਪੱਕਾ ਖੂਹ ਓਹੋ, ਉੱਥੇ ਨੇੜੇ ਜੀ, ਆ ਜੀ ਵਰਨਾ, ਇਹ ਬਰਨਾ ਪਾਕਿਸਤਾਨ ਵਾਲਾ ਜਿਹੜਾ ਆ ਇੱਥੇ ਪਾਕਿਸਤਾਨ ਸ਼ੇਖਪੁਰੇ ਦੇ ਨਾਲ। ਆ ਜੀ ਆ। ਅੱਛਾ, ਇਹ ਉੱਥੇ ਸੀ ਉਸ ਟਾਈਮ? ਇਹ ਉੱਥੇ ਸਾਡੇ ਪਿੰਡ ਟੁੱਟ ਗਿਆ ਸੀ, ਅੱਛਾ, ਪਹਿਲਾਂ ਹੀ ਚਲੇ ਗਏ? ਪਹਿਲਾਂ ਚਲਾ ਗਿਆ ਹੂੰ, ਜੀ ਹਾਂ। ਇਹਦਾ ਮਤਲਬ ਇਹਨੇ ਜਾਨ ਬਚਾਈ ਤੁਹਾਡੀ? ਇਹਨੇ ਜਾਣ ਬਚਾਈ ਜੀ। ਅੱਛਾ, ਫਿਰ ਤੁਸੀਂ ਉਹ ਤੁਹਾਡਾ ਜਿਹੜਾ ਕਾਫਲਾ ਸੀ ਪੈਦਲ ਆਇਆ ਪਾਕਿਸਤਾਨ ਕਿ ਗੱਡੀ 'ਚ ਆਇਆ? ਪੈਦਲ ਜੀ, ਪੈਦਲ। ਅੱਛਾ, ਕਿੰਨੇ ਦਿਨਾਂ 'ਚ ਪਹੁੰਚਿਆ ਫਿਰ ਤੁਹਾਡਾ ਕਾਫਲਾ? ਅਸੀਂ ਤਕਰੀਬਨ ਜੀ 2 ਮਹੀਨੇ ਪਹੁੰਚੇ ਹੋਣਾ ਅੱਛਾ, ਜੀ ਹਾਂ। ਕਿੰਨਾ ਕਿੰਨਾ ਪੈਦਲ ਤੁਰਦੇ ਸੀ? 8-10 ਮੀਲ। 10.5 ਮਿੰਟ? ਹਾਂ, 8-10 ਮੀਲ। ਹੂੰ, ਤੇ ਗੋਰਖੇ ਜਿਹੜੇ ਸਨ ਉਸ ਨਾਲ ਮਦਦ ਕਰਦੇ, ਅੱਛਾ, ਉਹਨਾਂ ਮਾਰਨਾ ਬੜਾ। ਮਾਰਦੇ ਵੀ ਸੀ? ਮਾਰਦਾ ਉਹ ਜੱਗ ਸੜਕ ਤੋਂ ਲਾਮੇ ਹੋਇਆ ਨਹੀਂ, ਹੂੰ, ਤੇ ਡੰਡਾ ਸਿਰ 'ਚ ਮਾਰਨਾ ਜਾਂ ਕੰਡ 'ਚ ਮਾਰਨਾ। ਅੱਛਾ, ਹਾਂ, ਸਹੀ ਹੋ ਗਿਆ। ਕਾਫਲੇ ਦੇ ਉੱਤੇ ਤਾਂ ਨਹੀਂ ਕੋਈ ਹਮਲਾ ਹੋਇਆ ਤੁਹਾਡੇ? ਨਹੀਂ, ਕਾਫਲੇ ਉੱਤੇ ਕੋਈ ਹਮਲਾ ਨਹੀਂ ਹੋਇਆ। ਹੂੰ, ਹਾਂ, ਬਚ ਬਚਾਈ ਰਿਹਾ? ਬਚ ਬਚਾਈ ਰਿਹਾ। ਸਾਡੇ ਕੋਲ ਸੀ ਬੱਕਰੀ, ਹੂੰ, ਅਸੀਂ ਉਹਦੀ ਪਾਣੀ ਨਾਲ ਚਾਹ ਕਰ ਨਾ ਪਾਣਾ, ਲੱਸੀ ਕਰ ਲੈਣੀ। ਹੂੰ, ਆਣ ਕਰ ਖਤਾਨਾਂ 'ਚ ਪਾਣੀ ਨਾਲ ਜਾਣਾ, ਹੂੰ, ਉੱਥੇ ਖਤਾਨਾਂ 'ਚ ਵੱਡੇ ਸਿਰ ਪਏ, ਉੱਥੇ ਸੇ ਪਾਣੀ ਜਾਣਾ। ਸਿੱਖ ਵੱਡੇ ਹੋਏ ਪਏ ਪਾਣੀ ਦੇ ਵਿੱਚ? ਨਹੀਂ, ਮੁਸਲਮਾਨ ਦੇ ਸਿਰ ਵੱਡੇ ਪਏ। ਮੁਸਲਮਾਨਾਂ ਦੇ ਸਿਰ ਵੱਡੇ ਪਏ? ਹਾਂ, ਤੇ ਉੱਥੋਂ ਹੀ ਪਾਣੀ ਜਾਣਾ। ਓਏ ਹੋਏ, ਬੜਾ ਬੜਾ ਜ਼ੁਲਮ ਵੇਖਦੇ ਰਹੇ ਹੋ। ਅੱਛਾ ਬਾਬਾ ਜੀ, ਇੱਥੇ ਫਿਰ ਜਦੋਂ ਪਹੁੰਚੇ ਹੋ, ਹਾਂਜੀ, ਕਿਹੜੇ ਬਾਰਡਰ ਚੋਂ ਕ੍ਰਾਸ ਕੀਤਾ? ਅਸੀਂ ਆ ਤਵੇ ਬਾਗੇ ਬਾਰਡਰ ਤੋਂ, ਹੂੰ, ਤੇ ਇੱਥੇ ਮੁਸਲਮਾਨ ਆ ਗਏ ਨਾ, ਹਾਂਜੀ, ਉਹਨੇ ਸਾਡਾ ਬੜਾ ਦਾਵਨ ਕੀਤਾ। ਅੱਛਾ, ਉਹਨਾਂ ਮੈਂ ਨਾ 5-7 ਦਿਨ ਸਾਨੂੰ ਪਿਛਲਾ ਦੁੱਖ ਹੀ ਭੁੱਲ ਗਿਆ, ਇਹਨਾਂ ਨੇ ਤਾਬਨ ਕੀਤਾ? ਬੜੀ ਨਾ ਦਾਵਨ ਕੀਤਾ। ਅੱਛਾ, ਜਦੋਂ ਤੁਸੀਂ ਪਾਕਿਸਤਾਨ ਆਏ ਹੋ ਹਾਂਜੀ, ਤੇ ਉਦੋਂ ਤੁਹਾਡੇ ਨਾਲ ਇਹਨਾਂ ਲੋਕਾਂ ਨੇ ਤਾਬਨ ਕੀਤਾ? ਤਾਬਨ ਕੀਤਾ ਜੀ ਕਸੂਰ। ਹੂੰ, ਆ ਕਸੂਰ ਸਾਡੇ ਨਾਲ ਚੰਗਾ, ਆ ਚੌਲ ਪਕਾ ਕੇ ਦੇਣੇ, ਅੱਛਾ, ਇਹਨਾਂ ਬੱਚਿਆਂ ਨੂੰ ਮਿੱਠੇ, ਹੂੰ, ਤੇ ਅਸੀਂ ਬੜਾ ਠੀਕ ਠਾਕ ਰਹੇ ਆ। ਇਹਦਾ ਮਤਲਬ ਉੱਥੋਂ ਇੰਨੇ ਮਹੀਨਿਆਂ ਦੇ ਭੁੱਖੇ ਤੁਸੀਂ ਇੱਥੇ ਆਏ ਸੀ, ਆਹ। ਇੱਥੇ ਤੁਹਾਨੂੰ ਰੁਝਾਇਆ? ਹਾਂ, ਉੱਥੇ ਵੀ ਸਾਨੂੰ ਮਿਲਦਾ ਸੀ ਨਾ ਆਟਾ, ਹੂੰ, ਉਹਦੇ 'ਚ ਕੱਚ ਵੀ ਹੁੰਦਾ ਸੀ। ਹੂੰ, ਹਾਂ, ਦੁੱਧ ਵੀ ਕੱਚ। ਹੂੰ। ਅੱਛਾ ਬਾਬਾ ਜੀ, ਤੁਸੀਂ ਜਦੋਂ ਇੱਧਰ ਆ ਗਏ ਸੀ, ਹਾਂਜੀ, ਇੱਥੇ ਫਿਰ ਕਸੂਰ ਕਿੰਨੀ ਦਿਨ ਰਹੇ? ਕਸੂਰ ਅਸੀਂ ਰਹੇ ਹਾਂ ਜੀ ਤਕਰੀਬਨ 5-7 ਦਿਨ। ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਸੀਂ ਗੁਜਰਾਲ ਆ ਗਏ। ਹੂੰ, ਗੁਜਰਾਲ ਤੋਂ ਬਾਅਦ ਅਸੀਂ ਫਿਰ ਸਿਆਲਕੋਟ ਟੁਰ ਗਏ, ਅੱਛਾ, ਨਾਰੋਈਆ। ਹੂੰ, ਉੱਥੋਂ ਫਿਰ ਆਪਣਾ ਸਰਗੋਧੀ ਟੁਰ ਗਏ। ਅੱਛਾ, ਸਰਗੋਧੇ ਵੀ ਗਏ ਹੋ? ਹਾਂਜੀ, ਹੂੰ, ਪਲਵਾਰ, ਹੂੰ। ਤੇ ਪਲਵਾਰ ਤੋਂ ਫਿਰ ਇੱਥੇ ਜਾਗਵਾਲ ਆ ਗਏ। ਅੱਛਾ, ਜਾਗੋਵਾਲ ਤੁਹਾਨੂੰ ਆ ਕੇ ਜ਼ਮੀਨ ਪਈ? ਹਾਂਜੀ, ਉਧਰ ਕਿੰਨੀ ਜ਼ਮੀਨ ਸੀ ਆਪਣੇ ਬਜ਼ੁਰਗਾਂ? ਮੈਨੂੰ ਨਹੀਂ ਕੋਈ ਪਤਾ ਜੀ। ਇੱਥੇ ਕਿੰਨੀ ਪਈ ਆ ਕੇ? ਇਹਨਾਂ ਇੱਥੇ ਤਕਰੀਬਨ ਕਿੱਲਾ ਪਈ ਹੈ ਜੀ। ਬਸ? ਹਾਂਜੀ, ਨਹੀਂ, ਵਡੇਰਿਆਂ ਦੇ ਵੱਡੇ ਤੁਹਾਡੇ ਵਾਲਦ? ਉਹ ਜਿਹੜਾ ਵਾਲਦ ਸੀ ਸਾਡਾ, ਹਾਂਜੀ, ਉਹਨਾਂ ਨੇ ਤਕਰੀਬਨ 2 ਮਹੀਨੇ ਪਹਿਲਾਂ ਅੱਛਾ, ਪਟਵਾਰੀ ਨੂੰ ਮਾਰਿਆ। ਅੱਛਾ, ਪਟਵਾਰੀ ਨੂੰ ਮਾਰਿਆ? ਪਟਵਾਰੀ ਨੂੰ ਮਾਰਿਆ। ਉਹਨੇ ਸਾਡੀ ਜ਼ਮੀਨ ਜਿਹੜੀ ਉਹ ਖਰੇ ਉਹਦਾ ਨਿਲ ਲਿਖ ਸੀ, ਲਕੀਰ ਹੀ ਫੇਰਤੀ ਇੱਕ ਹਿਸਾਬ ਦੀ ਹਾਂ। ਜ਼ਮੀਨ। ਤੇ ਫਿਰ ਸਾਨੂੰ ਇਹ ਨਹੀਂ ਮਿਲਣੀ ਸੀ। ਉਸ ਟਾਈਮ ਤੇ ਲੋਕ ਪਟਵਾਰੀਆਂ ਨੂੰ ਪੈਸੇ ਦਿੰਦੇ ਸੀ ਕਿ ਯਾਰ ਚੱਲ ਸਾਡੀ ਵੀ ਪਵਾ ਦੇ, ਸਾਡੀ ਵੀ ਪਵਾ ਦੇ। 65 ਵੀਗੇ ਕਹਿੰਦੇ ਸਾਨੂੰ ਸਾਡੇ। 60-65 ਵੀ ਗਏ ਸੀ? ਹਾਂਜੀ, ਉਹ ਇਹਨਾਂ ਨੇ ਉਸ ਤੋਂ ਬਾਅਦ ਜਿਹੜਾ ਨਾ ਜਦੋਂ ਪਟਵਾਰੀਆਂ ਲੜੇ, ਇਹਨਾਂ ਨੇ ਕੰਮ ਕਿਹਾ, ਇਹਨਾਂ ਮੇਰਾ ਕੰਮ ਕਰ ਦੇਣਾ, ਆਖਿਆ ਅਸੀਂ ਨਹੀਂ ਕਰਨਾ। ਇਹਨਾਂ ਆਖਿਆ ਤੂੜੀ ਮੇਰੀ ਲੱਗ ਕੇ ਟੁੱਟ ਗਿਆ। ਅੱਛਾ, ਸਾਡਾ ਪਟਵਾਰੀ ਨੇ ਕਿਹਾ? ਜੀ ਹਾਂ,
ਤੇ ਤੂੜੀ ਸੱਟ ਗਿਆ ਉਹ। ਹਾਂ, ਸਾਡਾ ਇੱਕ ਭਰਾ ਸੀ ਬੜਾ ਆਡਰ ਰਿਹਾ। ਅੱਛਾ। ਆ ਜ਼ਿੰਦਗੀ ਰੋਸ਼ਨ ਉਹਦਾ ਨਾਂ ਹੈ। ਹੂੰ ਉਹ ਸਕਿਆ ਤੇਰੇ ਨੌਕਰ ਲੱਗਿਆ ਹੋਇਆ। ਹੂੰ ਤੇ ਉਹਨੇ ਉਹ ਪਟਵਾਰੀ ਗੱਲ ਪੈ ਗਿਆ। ਹੂੰ ਮੇਰਾ ਬਾਪ ਖਲੋਤਾ ਸੀ ਕੋਲ, ਹੂੰ ਉਹਦੇ ਕੋਲ ਸੰਘਾ ਹੂੰ ਉਹ ਅੱਜ ਉਹ ਤੂੜੀ ਇਕੱਠੀ ਕਰਨ ਵਾਲਾ ਅੱਛਾ ਦੋ ਵਾਲਾ, ਉਹਨੇ 2 ਮਿੰਟ ਮਾਰਤੇ। ਅੱਛਾ। ਉਹਨੇ ਕਿਹਾ ਚੰਗਾ ਬਈ, ਤੇ ਉਹ ਟਾਈਮ ਆ ਗਿਆ ਸਾਡੀ ਲਕੀਰ ਬੇਟੀ ਲਕੀਰ ਫੇਰਦੀ ਜ਼ਮੀਨ 'ਚ। ਜੀ ਹਾਂ। ਪਰ ਦੇਖੋ ਜੀ ਉਦੋਂ ਬੰਦੇ ਵੀ ਜਿਹੜੇ ਨੇ ਨਾ ਉਹ ਵੀ ਬਣੇ ਸੀ ਜਿਹੜੇ, ਹਾਲਾਂਕਿ ਉਹਨਾਂ ਨੂੰ ਅੱਗੇ ਜਾ ਕੇ ਛਿੱਤਰ ਹੀ ਪੈ ਰਹੇ ਹੋਣੇ ਜਿਨ੍ਹਾਂ ਨੇ ਗਰੀਬਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਹੀਰਾ ਬਾਬਾ ਜੀ ਸਾਨੂੰ ਉਹ ਵੀ ਦੱਸਦੇ ਸਨ ਕਿ ਮੈਂ ਵੀ ਪਟਵਾਰੀ ਕੁੱਟਿਆ ਸੀ, ਮੂੰਹ ਤੋਂ ਹੱਥ ਫੇਰਦਾ ਸੀ। ਉਹਨਾਂ ਨੇ ਤੁਹਾਡੇ ਬਾਬਾ ਜੀ ਤੇ ਬੜੇ ਤਰੀਕੇ ਨਾਲ ਜ਼ਮੀਨ ਪਵਾਈ ਨਾ। ਉਹ ਕਹਿੰਦੇ ਉਦੋਂ ਉਹਨੇ ਵੀ ਡਰਾਮਾਬਾਜ਼ੀ ਕੀਤੀ ਸੀ ਤੇ ਉਹਨੇ ਫਿਰ ਬਾਬੇ ਨੇ ਕੁੱਟਿਆ ਉਹਨੂੰ। ਇਹ ਜੱਟ ਬੂਟੇ ਬੰਦਾ ਲੈਂਦਾ ਸੀ ਉਹਨੇ ਨਾ। ਹਾਂਜੀ। ਅੱਛਾ ਬਾਬਾ ਜੀ, ਹੁਣ 75 ਸਾਲ ਹੋ ਗਏ, ਹਾਂਜੀ 76 ਸਾਲ ਹਾਂਜੀ। ਪਾਕਿਸਤਾਨ ਬਣੇ ਨੂੰ, ਹੁਣ ਆਪਣਾ ਪਿੰਡ ਕਦੀ ਯਾਦ ਆਇਆ? ਉਹ ਪਿੰਡ ਦਾ ਯਾਦ ਆਉਂਦਾ ਆਉਂਦਾ? ਆਉਂਦਾ ਉਹ ਡੇਰਾ ਵੇਖਦਾ ਉਵੇਂ ਹੀ ਦੱਸਦਾ ਹੈ। ਬੇਲੀ ਕਿਹੜੇ ਕਿਹੜੇ ਦੇ ਸਾਰੇ ਕੋਲ ਨਾਮ ਦੱਸੋ। ਨਹੀਂ ਜੀ, ਬੇਲੀ ਤਾਂ ਨਹੀਂ, ਕਾਕਾ ਇੱਕ ਨਾਇਲ। ਅੱਛਾ ਤੇ ਅੱਜ ਸਾਡੇ ਪਿੰਡ ਦੇ ਨਾਲ ਹੀ ਖੂਹ ਹੁੰਦੀ ਸੀ। ਅੱਛਾ। ਖੂਹ ਤੇ ਪਿਪਲੀ। ਅੱਛਾ। ਹਾਂ। ਉਹ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀ ਜਾ ਕੇ? ਉਹ ਗੁੱਲੀ ਨਾਲ ਖੇਡਦਾ ਹੋਰ ਖੇਡਦਾ। ਅੱਛਾ। ਹਾਂ। ਅੱਛਾ, ਖੂਹੀ ਤੇ ਖੇਡਦੇ ਹੋ ਤੁਸੀਂ? ਖੂਹ ਦੇ ਦੁਆਲੇ ਪਿਪਲੀ ਸੀ। ਉਹ ਪਿਪਲੀ ਬੜੀ ਛਾਂ ਸੀ, ਉੱਥੇ ਦੁਪਹਿਰ ਨੂੰ ਮਸਜਿਦ ਡਾਲੇ ਸਿੱਖਾਂ ਨੇ ਵੀ ਮੁਸਲਮਾਨਾਂ ਨੇ ਵੀ। ਅੱਛਾ ਜੀ ਹਾਂ। ਸਹੀ ਹੋ ਗਿਆ। ਬੇਲੀ ਤੁਹਾਡੇ ਪਿੰਡ ਦੇ ਹੀ ਸਨ? ਉਹ ਪਿੰਡ ਦੇ ਹੀ ਡੇਰੇ ਸੀ। ਇਹ ਹਿੰਦੂਆਂ ਦੇ ਸਨ ਮੁੰਡੇ? ਸਿੱਖਾਂ ਦੇ। ਸਿੱਖਾਂ ਦੇ। ਹਾਂ। ਚਲੋ ਜੀ ਬਾਬਾ ਜੀ, ਉਹ ਸੁਣਨ ਤੁਸੀਂ ਅੱਜ ਵੀ ਆਪਣਾ ਪਿੰਡ ਨੂੰ, ਉਸ ਡੇਰੇ ਨੂੰ ਯਾਦ ਕਰਦੇ ਹੋ। ਤੁਹਾਡੀ ਵੀਡੀਓ ਤੁਹਾਡੇ ਪਿੰਡ ਤੱਕ ਪਹੁੰਚੇਗੀ। ਕੀ ਪਤਾ ਜਿਨ੍ਹਾਂ ਤੁਸੀਂ ਨਾਂ ਲਏ ਉਹਨਾਂ ਦੀ ਔਲਾਦਾਂ ਹੋਣ। ਹੋਣ ਜੀ। ਠੀਕ ਹੈ, ਬਿਲਕੁਲ। ਅਗਰ ਉਹ ਰਾਬਤਾ ਕਰਨ ਚਾਹਣ ਤੇ ਤੁਸੀਂ ਰਾਬਤਾ ਕਰੋਗੇ ਉਹਨਾਂ ਨਾਲ? ਹਾਂ ਜੀ, ਕਰ ਲਾਂਗੇ। ਤੇ ਅਗਰ ਉਹ ਤੁਹਾਨੂੰ ਪਿੰਡ ਵਿਖਾਉਣਾ ਚਾਹਣ? ਅਸੀਂ ਜ਼ਰੂਰ ਵੇਖਾਂਗੇ। ਸਹੀ ਹੋ ਗਿਆ। ਜੀ ਹਾਂ। ਚਲੋ ਜੀ, ਕੋਸ਼ਿਸ਼ ਕਰਿਓ ਬਜ਼ੁਰਗਾਂ ਨੂੰ ਉਹਨਾਂ ਦਾ ਪਿੰਡ ਵਿਖਾਉਣ ਦੀ, ਤੇ ਅਗਰ ਕੋਈ ਇਸ ਪਿੰਡ ਦਾ ਹੋਵੇ ਤੇ ਬਜ਼ੁਰਗਾਂ ਨਾਲ ਰਾਬਤਾ ਜ਼ਰੂਰ ਕਰਿਓ। ਬਹੁਤ ਮਿਹਰਬਾਨੀ ਬਜ਼ੁਰਗੋ, ਬਹੁਤ ਸ਼ੁਕਰੀਆ।